ਸੈਨੇਟ ਨੇ ਆਪਣੀ ਜਿਹੜੀ ਡਿਬੇਟ ਆ ਉਹ ਲਾਂਚ ਕਰ ਦਿੱਤੀ ਆ ਸੇਵ ਅਮਰੀਕਾ ਐਕਟ। ਜਿਹਦਾ ਹਜੇ ਐਂਡ ਗੇਮ ਜੋ ਆ ਉਹਦਾ ਕੋਈ ਪਤਾ ਨਹੀਂ ਵੀ ਕੀ ਹੋਊਗਾ, ਬਹੁਤ ਅਨਸਰਟਨ ਹੈਗੀ ਆ। ਇਹ ਜਿਹੜਾ ਬਿੱਲ ਆ ਸੈਂਟਰ ਆਫ ਐਨ ਇੰਟੈਂਸ ਜੀਓਪੀ ਫਾਈਟ ਓਵਰ ਟੇਕਿੰਗ ਫਿਲਬਸਟਰ। ਸੈਨੇਟ ਰਿਪਬਲਿਕਨਸ ਨੇ ਅੱਜ ਜਿਹੜਾ ਆ ਡਿਬੇਟ ਇਹ ਸ਼ੁਰੂ ਕਰ ਦਿੱਤੀ ਆ। ਕਹਿੰਦੇ ਵੀ ਨੰਬਰ 1 ਪ੍ਰਾਇੋਰਟੀ ਆ ਕਾਂਗਰਸ ਦੇ ਵਿੱਚ, ਤਾਂ ਕਿ ਆਉਣ ਵਾਲੇ ਹਫ਼ਤੇ ਤੱਕ ਇਹ ਡਿਬੇਟ ਚੱਲਦੀ ਰਹੂਗੀ। ਸੈਨੇਟਰ ਨੇ 51 ਦੇ ਮੁਕਾਬਲੇ 48 ਦੇ ਨਾਲ ਜਿਹੜਾ ਆ ਵੋਟ ਪਾਈ ਤਾਂ ਕਿ ਹਾਊਸ ਨੇ ਪਾਸ ਕਰਤਾ ਸੇਵ ਅਮਰੀਕਾ ਐਕਟ, ਜਿਹਦੇ ਉੱਤੇ ਭਈ ਨਿਊ ਸਿਟੀਜ਼ਨਸ਼ਿਪ ਤੇ ਫੋਟੋ ਆਈਡੀ ਰਿਕੁਆਇਰਮੈਂਟ ਹੋਊਗੀ ਵੋਟ ਪਾਉਣ ਦੇ ਲਈ, ਪਾਰਟਿਸਿਪੇਟ ਕਰਨ ਦੇ ਲਈ। ਲੀਜ਼ਾ ਮਰਕੋਸਕੀ ਜੋ ਰਿਪਬਲਿਕਨ ਆ ਅਲਾਸਕਾ ਤੋਂ, ਉਹਨਾਂ ਨੇ ਇਹਦੇ ਅਗੇਂਸਟ ਵੋਟ ਪਾਈ ਆ। ਰਿਪਰੈਜ਼ੈਂਟੇਟਿਵ ਥੌਮ ਟਿਲਸ ਜੋ ਨਾਰਥ ਕੈਰੋਲੀਨਾ ਤੋਂ ਰਿਪਬਲਿਕਨ ਆ, ਉਹਨਾਂ ਨੇ ਵੋਟ ਪਾਈ ਨਹੀਂ ਹੈਗੀ। ਪਰ ਦੋਨਾਂ ਨੇ ਕੰਸਰਨ ਜ਼ਰੂਰ ਕੀਤੇ ਵੀ ਵੋਟਾਂ ਦੇ ਵਿੱਚ ਕਈ ਵਾਰੀ ਹੇਰਾਫੇਰੀ ਹੋ ਸਕਦੀ ਹੈਗੀ ਆ। ਕੰਜ਼ਰਵੇਟਿਵ ਹਾਰਡਲਾਈਨਰਸ ਜਿਨ੍ਹਾਂ ਦੇ ਵਿੱਚ ਸੈਨੇਟਰ ਮਾਈਕ ਲੀ ਰਿਪਬਲਿਕਨ ਯੂਟਾ ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਟਾਕਿੰਗ ਫਿਲੀਬਸਟਰ, ਤੇ ਇਹਦੇ ਨਾਲ ਇਹ ਆ ਵੀ ਯੂਜ਼ਲੀ 60 ਵੋਟਾਂ ਚਾਹੀਦੀਆਂ ਇਹਨੂੰ ਪਾਸ ਕਰਨ ਦੇ ਲਈ, ਨਹੀਂ ਤਾਂ ਫਿਰ ਮੈਜੋਰਟੀ ਹੁੰਦੀ ਹੈਗੀ ਆ। ਸੋ ਮੈਜੋਰਟੀ ਦੇ ਹਿਸਾਬ ਨਾਲ ਉਹ 51-48 ਚ ਇਹ ਲੈ ਗਏ ਹੈਗੇ ਆ। ਪਰ ਹਜੇ ਡਿਬੇਟ ਚੱਲਣੀ ਆ, ਕਾਂਗਰਸ 'ਚ ਕੀ ਹੁੰਦਾ ਆ ਤੇ ਉਹ ਤੋਂ ਬਾਅਦ ਪਤਾ ਚੱਲੂਗਾ। ਪਰ ਪੂਰਾ ਜ਼ੋਰ ਟਰੰਪ ਐਡਮਿਨਿਸਟ੍ਰੇਸ਼ਨ ਦਾ ਲੱਗਾ ਆ ਵੀ ਇਹ ਜਿਹੜਾ ਬਿੱਲ ਆ ਪਾਸ ਹੋਣਾ ਚਾਹੀਦਾ ਹੈ। ਇਹਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਸਭ ਤੋਂ ਜਿਹੜਾ ਕੀ ਪ੍ਰੋਵੀਜ਼ਨ ਜਿਸ ਦੇ ਉੱਤੇ ਲੋਕਾਂ ਨੂੰ ਚਿੰਤਾ ਆ, ਵੀ ਪਾਸਪੋਰਟ ਤੇ ਸਿਰਫ ਬਰਥ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਹੀ ਤੁਸੀਂ ਜਿਹੜਾ ਉਹ ਰਜਿਸਟਰ ਕਰ ਸਕਦੇ ਆ ਵੋਟ ਕਰਨ ਨੂੰ। ਡਰਾਈਵਰ ਲਾਇਸੈਂਸ ਤੁਹਾਡਾ ਨਹੀਂ ਚੱਲੇਗਾ, ਉਹ ਇਨਫ ਨਹੀਂ ਜਿਹੜਾ ਹੋਊਗਾ ਤੁਹਾਨੂੰ ਵੋਟ ਪਾਉਣ ਦੇ ਲਈ। ਅਮਰੀਕਾ ਦੇ ਵਿੱਚ 50% ਤੋਂ ਵੱਧ ਲੋਕ ਅਜਿਹੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਹੀ ਹੈ ਨਹੀਂ। ਹੁਣ ਜਿਨ੍ਹਾਂ ਦੇ ਖਾਸ ਕਰਕੇ ਬੀਬੀਆਂ ਦੇ ਲਈ ਜਦੋਂ ਵਿਆਹ ਹੋ ਜਾਂਦੇ ਆ, ਨਾਮ ਜਦੋਂ ਉਹ ਘਰ ਵਾਲੇ ਦਾ ਲਾਸਟ ਨੇਮ ਲੈ ਲੈਂਦੇ ਆ, ਫਿਰ ਜਦੋਂ ਨਾਮ ਨਹੀਂ ਮੈਚ ਕਰਨਾ, ਫਿਰ ਉਸ ਦੇ ਵਿੱਚ ਉਹਨਾਂ ਨੂੰ ਕਹਿੰਦੇ ਵੀ ਕਾਫੀ ਜ਼ਿਆਦਾ ਬਿਊਰੋਕ੍ਰੇਸੀ ਤੇ ਰੈੱਡ ਟੇਪ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇਗਾ। ਉੱਦਾਂ ਅਮਰੀਕਾ ਦੇ ਜਿਹੜੇ ਪੈਂਟਾਗਨ ਦੇ ਇਸ ਟਾਈਮ ਚੀਫ ਨੇ, ਉਹਨਾਂ ਦਾ ਜਿਹੜਾ ਪੈਸਟਰ ਆ ਉਹ ਤਾਂ ਕਹਿੰਦਾ ਵੀ ਬੀਬੀਆਂ ਨੂੰ ਵੋਟ ਹੀ ਨਹੀਂ ਪਾਉਣ ਦੇਣੀ ਚਾਹੀਦੀ। ਉਹ ਇਸ ਹੱਕ ਦੇ ਵੱਲ ਦਾ ਜਿਹੜਾ ਉਹ ਹੈਗਾ ਆ। ਸੋ ਕੁਛ ਕੁ ਜਿਹੜੇ ਇਹਦੇ ਪ੍ਰੋਵੀਜ਼ਨ, ਜਿਹੜਾ ਇਹ ਮੇਨ ਵੱਡਾ ਜਿਹੜਾ ਪ੍ਰੋਵੀਜ਼ਨ ਆ, ਉਸ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਬਵਾਲ ਬਣਿਆ ਆ। ਫੋਟੋ ਆਈਡੀ ਲੋਕ ਮੈਜੋਰਟੀ ਦੇ ਵਿੱਚ ਅਮਰੀਕਨਸ ਚਾਹੁੰਦੇ ਆ ਵੀ ਫੋਟੋ ਆਈਡੀ ਹੋਵੇ, ਪਰ ਹੁਣ ਕਿਹੜੀ ਫੋਟੋ ਆਈਡੀ ਹੋਵੇ, ਹੁਣ ਉਸ ਦਾ ਜਿਹੜਾ ਬਵਾਲ ਆ ਉਹ ਇਸ ਟਾਈਮ ਵੱਡਾ ਪਿਆ ਆ। ਸੇਵ ਅਮਰੀਕਾ ਐਕਟ ਇਹ ਸ਼ਾਰਟ ਫਾਰਮ ਹੈਗਾ ਸੇਫਗਾਰਡ ਅਮਰੀਕਨ ਵੋਟਰ ਐਲੀਜੀਬਿਲਟੀ ਐਕਟ ਨੂੰ ਜਿਹੜਾ ਉਹ ਲੈ ਕੇ ਆਨਲਾਈਨ ਤੇ ਬਾਏ ਮੇਲ ਵੋਟਰ ਨੂੰ ਰਜਿਸਟਰ ਕਰਨਾ ਉਹ ਔਖਾ ਹੋਊਗਾ। ਇਨ ਪਰਸਨ ਜਿਹੜਾ ਵਿਦ ਡਾਕੂਮੈਂਟਸ ਤੁਹਾਨੂੰ ਵੋਟ ਦੇ ਲਈ ਰਜਿਸਟਰ ਕਰਨਾ ਪਊਗਾ, ਜੋ ਕਿ ਇਸ ਟਾਈਮ ਬਹੁਤ ਸਾਰੇ ਸੂਬਿਆਂ 'ਚ ਬੜਾ ਆਸਾਨੀ ਦੇ ਨਾਲ ਤੁਸੀਂ ਆਨਲਾਈਨ ਕਰ ਸਕਦੇ ਹੈਗੇ ਆ। ਫੈਡਰਲ ਵੋਟਰ ਆਈਡੀ ਰੂਲ ਜਿਹੜਾ ਬਣੂਗਾ, ਸੂਬਿਆਂ ਨੂੰ ਆਪਣਾ ਅਧਿਕਾਰ ਕਿਤੇ ਨਾ ਕਿਤੇ ਗਵਾਉਣਾ ਪਊਗਾ ਵੀ ਕਿੱਦਾਂ ਵੋਟਾਂ ਜਿਹੜੀਆਂ ਉਹ ਕਰਾਉਂਦੇ ਆ। ਮੇਲ ਇਨ ਵੋਟਿੰਗ ਜਿਹੜੀ ਆ ਉਹ ਘਟੇਗੀ। ਵੋਟਰ ਰੋਲ ਚੈਕਸ ਜੋ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਵੀ ਦੇਖ ਰਹੇ ਹਾਂ ਵੀ ਹਾਂ ਵੋਟਰ ਜਿਹੜੇ ਉਹ ਕੱਢੇ ਜਿਹੜੇ ਉਹ ਜਾ ਰਹੇ ਆ ਇਸ ਦੇ ਵਿੱਚ। ਸੋ ਇਹਨਾਂ ਦਾ ਮੇਨ ਇਹ ਆ ਵੀ ਕਹਿੰਦੇ ਵੀ ਨਾਨ ਸਿਟੀਜ਼ਨ ਵੋਟ ਨਾ ਕਰ ਸਕਣ। ਇਲੈਕਸ਼ਨ ਦੀ ਸਿਕਿਉਰਿਟੀ ਦੇ ਵਿੱਚ ਸਿਕਿਉਰਿਟੀ ਹੋਵੇ ਤਾਂ ਟਰਸਟ ਇਸ ਦੇ ਵਿੱਚ ਜਿਹੜਾ ਉਹ ਵਧੇ। ਪਰ ਜਿਹੜੇ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਮਿਲੀਅਨਸ ਆਫ ਅਮਰੀਕਨ ਨੂੰ ਵੋਟ ਪਾਉਣੀ ਇਸ ਦੇ ਨਾਲ ਔਖੀ ਹੋ ਜਾਊਗੀ। ਕਹਿੰਦੇ ਵੀ 20 ਮਿਲੀਅਨ ਤੋਂ ਵੱਧ ਅਜਿਹੇ ਅਮਰੀਕਨਸ ਹੈਗੇ ਆ ਜਿਨ੍ਹਾਂ ਨੂੰ ਈਜ਼ੀ ਐਕਸੈਸ ਨਹੀਂ ਆ ਇਹਨਾਂ ਦੇ ਡਾਕੂਮੈਂਟਸ ਦਾ। ਤੇ ਇਹ ਜਿਹੜੇ ਕ੍ਰਿਟਿਕ ਇਹ ਵੀ ਦਾਅਵਾ ਕਰਦੇ ਆ ਵੀ ਲੋ ਇਨਕਮ ਵੋਟਰਸ, ਮਾਈਨੋਰਟੀਜ਼ ਤੇ ਵੂਮਨਸ ਜਿਨ੍ਹਾਂ ਨੇ ਨੇਮ ਚੇਂਜ ਕੀਤਾ ਆ, ਉਹਨਾਂ ਸਾਰਿਆਂ ਨੂੰ ਬਹੁਤ ਮੁਸ਼ਕਲਾਂ ਹੋਣਗੀਆਂ ਵੋਟਾਂ ਜਿਹੜੀਆਂ ਉਹ ਰਜਿਸਟਰ ਕਰਨ ਦੇ ਲਈ। ਸੋ ਹਾਊਸ ਆਫ ਰਿਪਰੈਜ਼ੈਂਟੇਟਿਵਸ 'ਚ ਇਹ ਨੈਰੋਲੀ ਪਾਸ ਹੋਇਆ ਸੀ। ਸੈਨੇਟ ਦੇ ਵਿੱਚ ਇਸ ਦਾ ਫਿਊਚਰ ਇਸ ਟਾਈਮ ਦਾਅ ਦੇ ਉੱਤੇ ਲੱਗਾ ਆ। ਕਈ ਰਿਪਬਲਿਕਨਸ ਨੇ ਇੱਥੋਂ ਤੱਕ ਵੀ ਜਿਹੜਾ ਕਿਹਾ ਆ, ਖਾਸ ਕਰਕੇ ਨਵੇਂ ਪ੍ਰੋਜੈਕਟਡ ਜਿਹੜੇ ਖਾਸ ਕਰਕੇ ਸੈਨੇਟ ਤੇ ਹਾਊਸ ਦੇ ਵਿੱਚ ਮੈਜੋਰਟੀ ਕਿਸ ਦੀ ਹੋ ਸਕਦੀ ਆ, ਉਹ ਇਹ ਕਹਿੰਦੇ ਰਹੇ ਵੀ ਜੇ ਭਾਈ ਇਹ ਪਾਸ ਨਾ ਹੋਇਆ ਤਾਂ ਅਸੀਂ ਇਲੈਕਸ਼ਨਾਂ ਜਿਹੜੀਆਂ ਉਹ ਹਾਰ ਜਾਣੀਆਂ ਤੇ ਸਾਡਾ ਕੰਟਰੋਲ ਨਹੀਂ ਰਹਿਣਾ ਤੇ ਟਰੰਪ ਹੁਣਾਂ ਦੀ ਜਿਹੜੀ ਕਿਤੇ ਨਾ ਕਿਤੇ ਪ੍ਰੈਜ਼ੀਡੈਂਸੀ ਆ ਉਹ 2 ਸਾਲ ਦੇ ਬਾਅਦ ਹੀ ਜਿਹੜੀ ਉਹ ਖਤਮ ਹੋ ਜਾਊਗੀ। ਸੋ ਰਿਪਬਲਿਕਨਸ ਤੇ ਕੰਜ਼ਰਵੇਟਿਵਸ ਖਾਸ ਕਰਕੇ ਖਾਸਾ ਜ਼ੋਰ ਜਿਹੜਾ ਇਸ ਟਾਈਮ ਲਾ ਰਹੇ ਆ ਵੀ ਜਿਹੜਾ ਸੇਵ ਅਮਰੀਕਾ ਐਕਟ ਆ ਉਸ ਨੂੰ ਜਿਹੜਾ ਉਹ ਪਾਸ ਕਰਾਇਆ ਜਾ ਸਕੇ।